सुन कंगना कंगना हो सुन कंगना हो बॉलीवुड तो ना कम पैंदा मंगना नहीं हॉलीवुड पिछे जट्टां दे हो तेरे वांगू ਉਹ ਕੰਗਨਾ ਦੇ ਮਤਲਬ ਜਿਹੜੀਆਂ ਮੈਂ 2-4 ਲਾਈਨਾਂ ਲਿਖੀਆਂ ਨੇ ਉਹ ਮੈਂ ਦਿਲੋਂ ਲਿਖੀਆਂ ਨੇ ਠੀਕ ਹੈ ਸਕਸੈਸ ਵਾਲੀ ਗਾਰ ਹੈ ਉਹਦੇ ਸਾਹਮਣੇ ਕੋਈ ਸੱਪ ਬਣ ਕੇ ਨਹੀਂ ਬੈਠਾ ਹੁੰਦਾ ਦੁੱਖ ਵੇਖਿਆ ਨਾ ਉਹ ਦੁੱਖ ਨੂੰ ਲੈ ਕੇ ਫਿਰ ਫੀਲਿੰਗਸ ਅੰਦਰੋਂ ਨਿਕਲ ਰਹੀਆਂ ਨੇ ਚੜ੍ਹਦੇ ਤੇ ਲਹਿੰਦੇ ਦਾ ਰਿਸ਼ਤਾ ਬੜਾ ਹੀ ਖਾਸ ਹੈ 47 ਵੇਲੇ ਜੋ ਵਿਛੜੇ ਸਨ ਉਹਨਾਂ ਨੂੰ ਅੱਜ ਵੀ ਮਿਲਣ ਦੀ ਆਸ ਹੈ ਸਾਡੇ ਮੇਲੇ ਰੀਤ ਰਿਵਾਜ ਸਭ ਇੱਕੋ ਕੁਝ ਸਾਡਾ ਰਿਸ਼ਤਾ ਐਵੇਂ ਜਿਵੇਂ ਨੌਵਾਂ ਦੇ ਨਾਲ ਮਾਸ ਹੈ ਇਹ ਜਿਹੜੀ ਲਾਈਨ ਤੁਹਾਡੇ ਸਾਹਮਣੇ ਕਹੀ ਇਹ ਦੋਵਾਂ ਪੰਜਾਬਾਂ ਨੂੰ ਮੁੱਖ ਰੱਖਦੇ ਹੋਏ ਇਹ ਲਾਈਨ ਉਧਰਲਾ ਪੰਜਾਬ ਹੋਵੇ ਇੱਧਰਲਾ ਪੰਜਾਬ ਹੋਵੇ ਆਪਾਂ ਸਾਂਝਾਂ ਦੀ ਗੱਲ ਕਰੀ ਦੀ ਆ ਜਿਹੜੇ ਟੁੱਟੇ ਹੋਏ ਰਿਸ਼ਤੇ ਉਹਨਾਂ ਦੀ ਗੱਲ ਕਰੀ ਦੀ ਆ ਉੱਥੇ ਹੀ ਇੱਕ ਨਵੀਂ ਸੀਰੀਜ਼ ਸ਼ੁਰੂ ਕੀਤੀ ਜਿਹੜੇ ਟੈਲੈਂਟਡ ਮੁੰਡੇ ਨੇ ਅੱਗੋਂ ਪਾਕਿਸਤਾਨ ਦੇ ਉੱਠਦਾ ਟੈਲੈਂਟ ਆ ਔਰ ਮਿਊਜ਼ਿਕ ਦੀ ਗੱਲ ਕਰੀਏ ਜਿਹੜੇ ਗੀਤਕਾਰ ਨੇ ਮੁੰਡੇ ਨਵੇਂ ਸਾਡੇ ਪਿੰਡਾਂ ਦਾ ਟੈਲੈਂਟ ਆ ਉਹਨਾਂ ਨੂੰ ਸਪੋਰਟ ਕਰਨ ਲਈ ਥੋੜ੍ਹਾ ਜਿਹਾ ਉਦਮ ਕਰੀਦਾ ਕੋਸ਼ਿਸ਼ ਕਰੀਦੀ ਆ ਸੋ ਇਸੇ ਤਰ੍ਹਾਂ ਦਾ ਇੱਕ ਹੋਰ ਟੈਲੈਂਟ ਜਿਹੜਾ ਸਾਡੇ ਨਾਲ ਅੱਜ ਮੌਜੂਦ ਹੈ ਕਿ ਸਾਡੇ ਨਾਲ ਇੱਕ ਕਦੀਰ ਹੰਜਰਾ ਹਰੀਏ ਵਾਲਾ ਨਨਕਾਣਾ ਸਾਹਿਬ ਤੋਂ ਉਹਨਾਂ ਦੇ ਨਾਲ ਨੇ ਵਿਰਕ ਸਾਹਿਬ ਇਹਨਾਂ ਨੇ ਰੀਸੈਂਟਲੀ ਇੱਕ ਗੀਤ ਜਿਹੜਾ ਰਿਲੀਜ਼ ਕੀਤਾ ਸੀ ਆਪਣੇ ਹੀ ਚੈਨਲ ਤੋਂ ਕਦੀਰ ਹੰਜਰਾ ਹਰੀਏ ਵਾਲਾ ਦੇ ਨਾਂ ਤੋਂ ਚੈਨਲ ਹੈ ਉਹਨੂੰ ਵੀ ਸਬਸਕ੍ਰਾਈਬ ਕਰਿਓ ਤੇ ਗਾਣਾ ਜ਼ਰੂਰ ਸੁਣਿਓ ਹੁਣੇ ਤੁਸੀਂ ਇਹਦਾ ਜਿਹੜਾ ਪੰਚ ਲਾਈਨ ਇੱਕ ਮੈਂ ਤੁਹਾਨੂੰ ਸਾਡੇ ਵੀਡੀਓ 'ਚ ਤੁਸੀਂ ਵੇਖੀ ਹੋਏਗੀ ਗਾਣਾ ਜਿਹੜਾ ਕਿਸਾਨ ਵਰਸਸ ਦਿੱਲੀ ਉਹ ਇਹਨਾਂ ਨੇ ਰਿਲੀਜ਼ ਕੀਤਾ ਸੀ ਉਹ ਅਸੀਂ ਗੱਲ ਕਰਦੇ ਹਾਂ ਵੀ ਟੈਲੈਂਟ ਦੀ ਤੇ ਗੱਲ ਕਰਦੇ ਹਾਂ ਵੀ ਜਿੱਥੇ ਪੰਜਾਬ ਦਾ ਸਾਡੇ ਪਿੰਡਾਂ ਦਾ ਟੈਲੈਂਟ ਆ ਪਾਕਿਸਤਾਨ ਦਾ ਟੈਲੈਂਟ ਆ ਜਿਵੇਂ ਇੰਡਸਟਰੀ ਜਿਹੜੀ ਬੜੀ ਹਾਈਪ 'ਤੇ ਉੱਤਰੇ ਥਾਂ ਬੈਠੀ ਆ ਇੰਡੀਆ ਦੇ ਵਿੱਚ ਪੰਜਾਬ ਦੀ ਇੰਡਸਟਰੀ ਸਾਡੇ ਪਾਸੇ ਜਿਹੜੇ ਜੇ ਆਪਾਂ ਗੱਲ ਕਰੀਏ ਪੰਜਾਬੀ ਵੀ 12-13 ਕਰੋੜ ਨੇ ਉਧਰ 2-2.5 ਕਰੋੜ ਨੇ ਕਿ ਇੰਡਸਟਰੀ ਪੰਜਾਬ ਦੀ ਕਿਉਂ ਥੱਲੇ ਆ ਉਹਨੂੰ ਉੱਤੇ ਲੈ ਕੇ ਆਉਣ ਦੀ ਵੀ ਇੱਕ ਕੋਸ਼ਿਸ਼ ਜਿਹੜੀ ਵਾ ਉਹ ਸ਼ੁਰੂ ਕੀਤੀ ਆ ਹੋਪਫੁਲੀ ਉਹਦੇ 'ਚ ਕਾਮਯਾਬ ਵੀ ਹੋਵਾਂਗੇ ਇਹਨਾਂ ਮੁੰਡਿਆਂ ਨੂੰ ਇਹਨਾਂ ਪਿੰਡਾਂ ਦੇ ਮੁੰਡੇ ਜਿਹੜੇ ਸਾਡਾ ਆਪਣਾ ਟੈਲੈਂਟ ਪਿੰਡਾਂ ਦਾ ਉਹ ਅੱਗੇ ਲੈ ਕੇ ਆਵਾਂਗੇ ਸਾਡੇ ਨਾਲ ਕਦੀਰ ਹੰਜਰਾ ਜੀ ਵੈਲਕਮ ਤੁਹਾਨੂੰ ਜਨਾਬ ਅੱਜ ਦੇ ਪ੍ਰੋਗਰਾਮ 'ਚ ਜੀ ਥੈਂਕ ਯੂ ਮਿਹਰਬਾਨੀ ਭਾਈ ਜਾਨ ਹੰਜਰਾ ਜੀ ਇਹ ਜੱਟਾਂ ਨੂੰ ਗਾਉਣ ਦਾ ਸ਼ੌਕ ਕਿਵੇਂ ਪੈ ਗਿਆ ਬਸ ਜੀ ਚੜ੍ਹਦੇ ਪੰਜਾਬ ਲਈ ਵੀ ਜੱਟ ਹੀ ਗਾਉਂਦੇ ਫਿਰਦੇ ਨੇ ਇਸ ਤੋਂ ਇਹਨਾਂ ਜੱਟਾਂ ਵੀ ਗਾ ਲਿਆ ਤੇ ਕੀ ਹੋ ਗਿਆ ਬਸ ਉਹਨਾਂ ਨੂੰ ਵੇਖ ਕੇ ਥੋੜਾ ਜਿਹਾ ਸਟਾਰਟ ਕਰ ਲਿਆ ਜੀ ਅੱਛਾ ਇਹਦੇ ਵਿੱਚ ਸਪੈਸੀਫਿਕਲੀ ਜੇ ਵੇਖੀਏ ਵੀ ਦਿੱਲੀ ਧਰਨੇ ਨੂੰ ਲੈ ਕੇ ਕਿਸਾਨਾਂ ਨੂੰ ਲੈ ਕੇ ਉਦੋਂ ਥੋੜਾ ਜਿਹਾ ਜ਼ਿਆਦਾ ਮੈਨੂੰ ਲੱਗਦਾ ਕੋਈ ਟੈਲੈਂਟ ਬਾਹਰ ਨਹੀਂ ਆਉਣ ਡਿਆ ਟੈਲੈਂਟ ਦੀ ਇਹ ਗੱਲ ਹੈ ਨਾ ਭਾਈ ਜਾਨ ਕਿ ਜਦੋਂ ਉਹਨਾਂ ਦੁੱਖ ਵੇਖਿਆ ਨਾ ਉਹ ਦੁੱਖ ਨੂੰ ਲੈ ਕੇ ਫਿਰ ਫੀਲਿੰਗਸ ਅੰਦਰੋਂ ਨਿਕਲ ਰਹੀਆਂ ਨੇ ਤੇ ਉਹ ਫੀਲਿੰਗਸ ਜਿਹੜੇ ਨਾ ਉਹ ਟੈਲੈਂਟ ਤੁਹਾਨੂੰ ਸ਼ੋ ਹੋ ਰਿਹਾ ਉਹ ਹੀ ਤੁਸੀਂ ਟੈਲੈਂਟ ਉਹਨੂੰ ਕਹਿ ਸਕਦੇ ਹੋ ਮੈਂ ਪਿਛਲੇ ਇੱਕ ਇੰਟਰਵਿਊ ਕੀਤਾ ਸੀ ਜਿਹੜੇ ਦੋਸਤ ਆਏ ਸਨ ਸਾਡੇ ਨਾਲ ਇਹ ਵੀ ਚੱਠਾ ਉਹਨਾਂ ਨਾਲ ਵੀ ਆਪਾਂ ਗੱਲ ਕੀਤੀ ਸੀ ਵੀ ਕਿਤਨਾ ਕਿਤੇ ਵੈਸੇ ਤੇ ਜਿਹੜਾ ਪੰਜਾਬ ਦਾ ਮੀਡੀਆ ਜਾਂ ਪੰਜਾਬ ਦੇ ਲੋਕ ਆ ਉਹ ਇਹਨੂੰ ਪੋਜ਼ਿਟਿਵ ਲੈਂਦੇ ਵੀ ਸਾਡੀ ਸਪੋਰਟ ਕਰਦੇ ਆ ਕਿਤੇ ਨਾ ਕਿਤੇ ਕੰਟਰੋਵਰਸੀ ਵੀ ਹੁੰਦੀ ਆ ਕਿਤੇ ਜ਼ੇਨ 'ਚ ਇਸ ਤਰ੍ਹਾਂ ਦੀ ਕੋਈ ਗੱਲ ਤੇ ਨਹੀਂ ਵੀ ਐਜ਼ ਅ ਸਪੋਰਟ ਕੀਤੀ ਵੀ ਜਿਹੜੇ ਸਾਡੇ ਠੰਡ 'ਚ ਉੱਥੇ ਭਰਾ ਬੈਠੇ ਉਹਨਾਂ ਦੇ ਨਹੀਂ ਕੰਟਰੋਵਰਸੀ ਵਾਲੀ ਇਹਦੇ 'ਚ ਕਿਹੜੀ ਗੱਲ ਹੈ ਅਸੀਂ ਤੇ ਸਪੋਰਟ ਕਰਨ ਦੇ ਲਈ ਗੀਤ ਜਿਹੜੇ ਉਹਨਾਂ ਵਾਸਤੇ ਕੱਢ ਰਹੇ ਹਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਕਿ ਸਾਡੇ ਲਾਂਘੇ ਪੰਜਾਬ ਵਾਲੇ ਭਰਾ ਜਿਹੜੇ ਨਾ ਬਹੁਤ ਜ਼ਿਆਦਾ ਸਪੋਰਟ ਕਰ ਰਹੇ ਨੇ ਸਾਨੂੰ ਤੇ ਉਹ ਦੇਖ ਸਕਣ ਕਿ ਵਾਕਈ ਪਿਆਰ ਕਰਦੇ ਨੇ ਸਾਨੂੰ ਤੇ ਸਾਡੀ ਉਹ ਮਤਲਬ ਫੀਲਿੰਗਸ ਨੂੰ ਫੀਲ ਕਰਦੇ ਨੇ ਸਾਡੇ ਦਰਦ ਨੂੰ ਉਹ ਫੀਲ ਕਰਦੇ ਨੇ ਇਹ ਲਿਖਿਆ ਕਿੰਨੇ ਇਹ ਦਿੱਲੀ ਵਰਸਸ ਕਿਸਾਨ ਸੌਂਗ ਮੈਂ ਹੀ ਲਿਖਿਆ ਬਾਈ ਜਾਨ ਇਹ ਦਿੱਲੀ ਨੂੰ ਤੇ ਕਿਸਾਨਾਂ ਨੂੰ ਪ੍ਰੋਟੈਸਟ ਨੂੰ ਲੈ ਕੇ ਉਹ ਉਹਨਾਂ ਨੂੰ ਮੱਦੇਨਜ਼ਰ ਰੱਖਦਿਆਂ ਇਹ ਗਾਣਾ ਲਿਖਿਆ ਮੈਂ ਵੀ ਉਹਨਾਂ ਦਾ ਜੇਨ 'ਚ ਅਸੀਂ ਕੋਈ ਨਿਊਜ਼ ਵਗੈਰਾ ਵੇਖਦੇ ਰਹਿੰਦੇ ਸੀ ਵੀ ਯਾਰ ਉੱਥੇ ਆਹ ਹਾਲਾਤ ਨੇ ਆਹ ਮਾਮਲਾਤ ਬਣੇ ਆ ਹਾਂਜੀ ਬਿਲਕੁਲ ਠੰਡ 'ਚ ਬੈਠੇ ਕਿਸਾਨ ਜੀ ਬਿਲਕੁਲ ਪੰਜਾਬੀ ਕਿਤੇ ਵੀ ਹੋਵੇ ਉਹਨੂੰ ਦੂਸਰੇ ਪੰਜਾਬੀ ਦੀ ਪੀੜ ਤੇ ਹੁੰਦੀ ਹੈ ਤੇ ਉਹ ਚੜ੍ਹਦੇ ਪੰਜਾਬ ਵਾਲੇ ਨੇ ਅਸੀਂ ਉਹਨਾਂ ਨੂੰ ਫਾਲੋ ਬਹੁਤ ਜ਼ਿਆਦਾ ਕਰਨੇ ਆ ਕਿਉਂਕਿ ਉਹ ਸਾਡਾ ਕਲਚਰ ਸੇਮ ਹੈ ਸਭ ਕੁਝ ਸਾਡਾ ਇੱਕੋ ਹੀ ਹੈ ਤੇ ਉਹਨਾਂ ਦੇ ਖਾਸ ਤੌਰ ਤੇ ਜਿਹੜੇ ਜਿੰਨੇ ਵੀ ਸਿੰਗਰਸ ਨੇ ਉਹਨਾਂ ਨੂੰ ਅਸੀਂ ਫਾਲੋ ਕਰਨੇ ਆ ਉਹਨਾਂ ਦੇ ਗਾਣੇ ਸੁਣਨੇ ਆ ਤੇ ਮਤਲਬ ਆਲਰੇਡੀ ਜਿੰਨੇ ਵੀ ਸਾਡੇ ਸਿੰਗਰ ਰਹਿ ਚੁੱਕੇ ਨੇ ਉਹਨਾਂ ਨੂੰ ਫਾਲੋ ਕਰਦੇ ਹੀ ਉਹਨਾਂ ਵੀ ਆਪਣਾ ਕੰਮ ਸਟਾਰਟ ਕੀਤਾ ਤੇ ਅਸੀਂ ਵੀ ਉਹਨਾਂ ਨੂੰ ਫਾਲੋ ਕਰਦੇ ਤੇ ਉਹਨਾਂ ਦੀ ਜਦੋਂ ਪੋਸਟਾਂ ਸ਼ੇਅਰ ਕਰਦੇ ਹਨ ਵਹਿੰਦੇ ਹਨ ਧਰਨੇ ਦੀਆਂ ਅਸੀਂ ਵਹਿੰਦੇ ਹਾਂ ਜਦੋਂ ਉਹਨਾਂ ਦੀ ਪੋਸਟਾਂ ਤੇ ਸਾਨੂੰ ਯਾਰ ਫੀਲ ਹੋਇਆ ਕਿ ਸਾਨੂੰ ਵੀ ਕੁਝ ਲਿਖਣਾ ਚਾਹੀਦਾ ਸਾਡੇ ਭਰਾ ਨੇ ਉਹਨਾਂ ਦੇ ਲਈ ਅਸੀਂ ਵੀ ਕੁਝ ਲਿਖੀਏ ਅਸੀਂ ਵੀ ਕੋਈ ਕੰਮ ਕਰੀਏ ਆਪਣੀ ਕਲਮ ਨੂੰ ਥੋੜਾ ਹਰਕਤ ਦੇ ਵਿੱਚ ਲਿਆਈਏ ਉਹਨਾਂ ਦੇ ਉਹ ਦਿਲ 'ਚ ਉਹ ਦਰਦ ਮਹਿਸੂਸ ਉਹ ਦਰਦ ਨੂੰ ਆਪਣੀ ਕਲਮ ਦੇ ਰਾਹੀਂ ਲਿਖਿਆ ਜੀ ਬਿਲਕੁਲ ਉਹਦੇ ਵਿੱਚ ਸਾਰੇ ਗੀਤ ਦੇ ਵਿੱਚੋਂ ਜਿਹੜੀ ਕੋਈ ਪੰਚ ਲਾਈਨ ਤੁਹਾਨੂੰ ਵਧੀਆ ਲੱਗਦਾ ਹੋਵੇ ਤੇ ਇੱਕ ਜ਼ਰੂਰ ਉਸੇ ਸਟਾਈਲ ਦੇ ਵਿੱਚ ਸੁਣਾ ਦਿਓ ਜਿੱਥੇ ਤੁਸੀਂ ਗਾਇਆ ਬਾਈ ਜਾਨ ਉਹ ਨਾ ਜਿਹੜੀ ਕੰਗਨਾ ਰਣਾਵਤ ਹੈ ਉਹਨੇ ਇੱਕ ਸਾਡੀਆਂ ਮਾਵਾਂ ਨੂੰ ਗੱਲ ਕੀਤੀ ਹੈ ਕੰਗਨਾ ਰਣਾਵਤ ਇੱਕ ਬਾਲੀਵੁੱਡ ਦੀ ਐਕਟਰ ਪਿਛਲੇ ਬਾਲੀਵੁੱਡ ਦੀ ਐਕਟਰ ਸੀ ਉਹਨੇ ਕਿਹਾ ਕਿ
ਉਹ ਇੱਕ ਮਾਂ ਜੀ ਸੀ 80 ਸਾਲ ਦੇ, ਹਾਂ ਪ੍ਰੋਟੈਸਟ ਦੇ ਵਿੱਚ ਜੀ। ਪ੍ਰੋਟੈਸਟ ਵੀ ਇਹ ਉਹਨਾਂ ਨੇ ਦਿਹਾੜੀ ਤੇ ਲੈ ਕੇ ਆਏ। ਹਾਂਜੀ ਹਾਂਜੀ ਦਿਹਾੜੀ ਇਹਦੇ ਨਾਲ ਦੀਆਂ ਕਹਿੰਦੀ ਸੀ ਕਿ ਇਹਦੇ ਨਾਲ ਦੀਆਂ ਮਾਵਾਂ ਜਿਹੜੀਆਂ ਨਾ ਬੀਬੀਆਂ ਉਹ 100 ਰੁਪਏ ਚ ਆ ਜਾਂਦੀਆਂ ਦਿਹਾੜੀ ਤੇ ਬਾਅਦ ਦੇ ਵਿੱਚ ਉਹਨਾਂ ਦਾ ਇੰਟਰਵਿਊ ਵਿਖਾਇਆ ਗਿਆ ਸੀ। ਉਹ ਬੇਬੇ ਜੀ ਬੜਾ ਕੰਮ ਕਰਦੇ ਹਨ, ਉਹਨਾਂ ਕਿਹਾ ਵੀ ਮੈਂ ਕੰਮ ਕਰਨੀ ਆ, ਇਹ ਤੁਹਾਨੂੰ ਕਰਕੇ ਵਿਖਾਇਆ। ਤੇ ਉਹ ਕੰਗਣਾ ਦੇ ਮਤਲਬ ਜਿਹੜੀਆਂ ਮੈਂ 2-4 ਲਾਈਨਾਂ ਲਿਖੀਆਂ ਨਾ ਉਹ ਮੈਂ ਦਿਲੋਂ ਲਿਖੀਆਂ ਨੇ, ਠੀਕ ਹੈ। ਇਹ ਨਹੀਂ ਸੋਚਿਆ ਵੀ ਮੇਰਾ ਕੈਰੀਅਰ ਸਟਾਰਟ ਹੋਣ ਤੋਂ ਪਹਿਲਾਂ ਹੀ ਕੋਈ ਬੰਦਾ ਹੇਟ ਕਰੇ ਜਾਂ ਮੈਨੂੰ ਉਧਰੋਂ ਪਿਆਰ ਮਿਲਦਾ ਕਿ ਨਹੀਂ। ਉਹ ਮੈਂ ਲਿਖੀਆਂ ਨੇ ਆਪਣਾ ਮਾਂ ਨੂੰ ਸਾਹਮਣੇ ਰੱਖਦਾ ਵੀ ਸਾਡੀ ਉਹ ਮਾਂ ਹੈ। ਉਹ ਮੈਂ ਤੁਹਾਨੂੰ ਸੁਣਾਉਣਾ। ਕੰਗਣਾ ਹੋ ਸੁਣ ਕੰਗਣਾ, ਕੰਗਣਾ ਹੋ ਸੁਣ ਕੰਗਣਾ, ਉਹ ਬਾਲੀਵੁੱਡ ਤੋਂ ਨਾ ਕੰਮ ਪੈਂਦਾ ਮੰਗਣਾ ਨਹੀਂ, ਹਾਲੀਵੁੱਡ ਪਿੱਛੇ ਜੱਟਾਂ ਦੇ। ਹਾਲੀਵੁੱਡ ਭਾਈਜਾਨ ਅੱਜ ਕੱਲ੍ਹ ਬੜਾ ਫਾਲੋ ਕਰ ਰਿਹਾ ਨਾ। ਹਾਂਜੀ ਡਰੇਕ ਜਿਹੜਾ ਸਿੱਧੂ ਮੂਸੇਵਾਲੇ ਨੂੰ ਫਾਲੋ ਕਰ ਰਿਹਾ ਹਾਲੀਵੁੱਡ ਦਾ, ਤੇ ਇਸ ਤਰ੍ਹਾਂ ਹੀ ਮਤਲਬ ਦਿਲਜੀਤ ਦੋਸਾਂਝ ਨੂੰ ਬਹੁਤ ਜ਼ਿਆਦਾ ਫਾਲੋਇੰਗ ਹੈ ਨਾ ਹਾਲੀਵੁੱਡ ਦੇ ਵਿੱਚ ਵੀ। ਉਹ ਸਟੈਚੂ ਵੀ ਬਣਿਆ ਉਹਨਾਂ ਦਾ ਦਿਲਜੀਤ ਦੋਸਾਂਝ ਦਾ ਨਾ, ਇੱਕ ਅੰਗਰੇਜ਼ ਇੱਕ ਮੈਡਮ ਹੈ ਅੰਗਰੇਜ਼ ਨਹੀਂ ਉਹਨੇ ਬਣਾਇਆ। ਤੇ ਇਹ ਲਾਈਨਾਂ ਮੈਂ ਲਿਖੀਆਂ ਸੀ ਕੰਗਣਾ ਵਾਸਤੇ। ਕੰਗਣਾ ਹੋ ਸੁਣ ਕੰਗਣਾ, ਕੰਗਣਾ ਹੋ ਸੁਣ ਕੰਗਣਾ, ਉਹ ਬਾਲੀਵੁੱਡ ਤੋਂ ਨਾ ਕੰਮ ਪੈਂਦਾ ਮੰਗਣਾ ਨਹੀਂ, ਹਾਲੀਵੁੱਡ ਪਿੱਛੇ ਜੱਟਾਂ ਦੇ। ਹੋ ਤੇਰੇ ਵਾਂਗੂ ਨਹੀਂ ਵਕਾਊ ਮਾਵਾਂ ਸਾਡੀਆਂ, ਤੂੰ 100 ਲੈ ਕੇ ਆ ਜੀ ਵਟਾਂ ਤੇ, ਤੂੰ 100 ਲੈ ਕੇ ਆ ਜੀ ਵਟਾਂ ਤੇ। ਵਾਹ ਵਾਹ ਵਾਹ। ਉਹ ਕਿਸਾਨ ਐਂਥਮ ਸੌਂਗ ਸੀ ਨਾ, ਹਾਂਜੀ ਉਹਦੇ ਵਿੱਚ ਵੀ ਅਫਸਾਨਾ ਖਾਨ ਦਾ ਸੀ ਲਾਈਨ ਉਹਦੇ 'ਚ, 80 ਸਾਲਾਂ ਦੀ ਬੇਬੇ ਸਾਡੀ ਆਉਂਦੀ ਨਾਰੇ ਲਾਈ ਹੈ। ਹਾਂਜੀ ਹਾਂ ਦਿੱਲੀ ਨੂੰ ਉਹਨਾਂ ਨੇ ਮੁਖਾਤਬ ਕਰ ਗਿਆ ਵੀ ਉਹਨਾਂ 'ਚ ਉਹ ਪੈਸ਼ਨ ਦੇ ਨਾਲ ਆ। ਇਸ ਤਰ੍ਹਾਂ ਉਹਨਾਂ ਨੇ ਕਿਹਾ ਵੀ ਤੂੰ ਆ ਜਾ ਨਾ ਕੰਗਣਾ, ਤੇ ਤੂੰ ਜਿੰਨੇ ਦਿਲਜੀਤ ਦੋਸਾਂਝ ਦੀਆਂ ਟਵੀਟ ਹੀ ਪੜ੍ਹਦੇ ਹੋ ਵੀ ਤੂੰ ਜਿੰਨੇ ਦਿਹਾੜੀਆਂ ਲੈਣੀਆਂ ਉਹ ਲੈ ਲਈ। ਮੈਂ ਨਾ ਟਵੀਟ ਨਹੀਂ ਸੀ ਮਤਲਬ ਮੇਰੇ ਕੋਲ ਪਹਿਲੇ ਹੈ, ਤੇ ਮੈਂ ਫਿਰ ਉਹਨਾਂ ਨੂੰ ਵੇਖ ਕੇ ਟਵੀਟ ਡਾਊਨਲੋਡ ਕੀਤਾ ਵੀ ਉਹਨਾਂ ਨੇ ਟਵੀਟ ਪੜ੍ਹਨ ਵਾਸਤੇ, ਤੇ ਮੈਂ ਰੀਟਵੀਟ ਵੀ ਫਿਰ ਕਰਦਾ ਸੀ। ਫਾਲੋਵਰ ਮੇਰਾ ਹੈਗਾ ਸੀ ਜਾਂ ਨਹੀਂ, ਫਿਰ ਮੈਂ ਰੀਟਵੀਟ ਕਰਦਾ ਸੀ, ਬੜੇ ਡਾਢੇ ਰੀਟਵੀਟ ਮੈਂ ਕਰਦਾ ਸੀ ਕੰਗਣਾ ਨੂੰ ਵੀ। ਤੇ ਵੈਸੇ ਦਿਲਜੀਤ ਭਾਜੀ ਯਾਰਾਂ ਦੇ ਬੜੇ ਅੱਛੇ, ਤੇ ਉਹਨਾਂ ਨੂੰ ਬੜੇ ਅੱਛੇ ਰਿਪਲਾਈ ਦਿੱਤੇ ਨੇ। ਨਹੀਂ ਉਹਨਾਂ ਨੇ ਬਹੁਤ ਤਾਂ ਮੂੰਹ ਬੰਦ ਕੀਤਾ। ਹਾਂਜੀ ਹਾਂਜੀ ਬਿਲਕੁਲ। ਅੱਛਾ ਚੱਠਾ ਜੀ, ਕਿਸ ਤਰ੍ਹਾਂ ਪਾਕਿਸਤਾਨ ਦੇ ਵਿੱਚ ਪਿੰਡਾਂ ਦਾ ਟੈਲੈਂਟ ਦੀ ਆਪਾਂ ਗੱਲ ਕਰੀਏ, ਪੰਜਾਬੀਆਂ ਦਾ ਟੈਲੈਂਟ ਜਿਹੜਾ ਉੱਠਦੇ ਮੁੰਡੇ ਆ, ਇੰਡਸਟਰੀ ਸਾਡੀ ਬੜੀ ਹੋਰ ਤਰ੍ਹਾਂ ਦੀ ਆ ਪਾਕਿਸਤਾਨ ਪੰਜਾਬ ਦੇ ਵਿੱਚ, ਉਹਨਾਂ ਨੂੰ ਆਉਣ ਵਾਲਾ ਟੈਲੈਂਟ ਜਿਹੜਾ ਉਹਨੂੰ ਅੱਗੇ ਨਹੀਂ ਆਉਣ ਦਿੱਤਾ ਜਾਂਦਾ। ਹਾਂਜੀ ਕੀ ਕਿਸੇ ਨੇ ਸਪੋਰਟ ਕੀਤਾ ਭਾਈਜਾਨ ਵੱਡਿਆਂ ਨਾਵਾਂ ਚੋਂ? ਜੀ ਮੈਂ ਤੁਹਾਨੂੰ ਦੱਸਦਾ ਜੀ, ਕਿਸੇ ਬੰਦੇ ਵੀ ਸਪੋਰਟ ਨਹੀਂ ਕੀਤਾ। ਬੜਿਆਂ ਬੰਦਿਆਂ ਨੂੰ ਮੈਸੇਜ ਭੇਜੇ ਇੰਸਟਾਗ੍ਰਾਮ ਤੇ, ਉਹਨਾਂ ਦੇ ਟਵਿੱਟਰ ਤੇ, ਉਹਨਾਂ ਦੇ WhatsApp ਨੰਬਰ ਲੈ ਕੇ ਉਹਨਾਂ ਨੂੰ ਕਾਲਾਂ ਕੀਤੀਆਂ, ਕੋਈ ਬੰਦਾ ਅੱਗੇ ਕਰਦਾ ਹੀ ਨਹੀਂ। ਮਤਲਬ ਇੰਜ ਜਿਵੇਂ ਕੋਈ ਅੱਗੇ ਸਕਸੈਸ ਵਾਲੀ ਗਾਰ ਹੈ ਤੇ ਉਹਦੇ ਸਾਹਮਣੇ ਕੋਈ ਸੱਪ ਬਣ ਕੇ ਨਹੀਂ ਬੈਠਾ ਹੁੰਦਾ, ਉਸ ਤਰ੍ਹਾਂ ਹੀ ਸਾਡੇ ਜਿਹੜੇ ਮਤਲਬ ਸਿੰਗਰਸ ਨੇ ਨਾ ਵੱਡੇ, ਉਸ ਤਰ੍ਹਾਂ ਜਿਹੜੇ 15 ਸਾਲਾਂ ਤੋਂ ਆ ਰਹੇ ਨੇ ਕਿ ਯਾਰ ਸਾਨੂੰ ਵੀ ਆਉਣ ਦਿਓ। ਉਧਰ ਨਵਾਂ ਲੜਕਾ ਕੋਈ ਵੀ ਜਿਹੜਾ ਨਾ ਮਤਲਬ ਆਂਦਾ ਚੜ੍ਹਦੇ ਪੰਜਾਬ ਵਾਲੇ, ਤੇ ਉਹ ਚੜ੍ਹ ਹੀ ਜਾਂਦਾ ਹੈ, ਤੇ ਸਾਡੇ ਵਾਲੇ ਨਵੇਂ ਲੜਕੇ ਨੂੰ ਪ੍ਰਮੋਟ ਹੀ ਨਹੀਂ ਕਰਦੇ। ਉਹ ਗਾਰ ਵਾਲਾ ਸੱਪ ਹੀ ਨਹੀਂ ਲੜ ਦਿੰਦਾ। ਆਹ ਗਾਰ ਵਾਲਾ ਸੱਪ ਹੀ ਜਿਹੜਾ ਉਹੀ ਭਾਈਜਾਨ ਅੱਗੇ ਬੈਠਾ ਹੈ। ਉਧਰ ਵੇਖ ਲਓ ਨਿਰਵੈਰ ਪੰਨੂ ਆਇਆ ਲੜਕਾ, ਕਿੱਡਾ ਚਲਾ ਗਿਆ। ਉਹ ਕਾਕਾ ਹੁਣ ਆਇਆ ਕਿਆ ਲੈਣ ਦੇ ਗਾਣੇ ਵਾਲਾ, ਉਹ ਏਡਾ ਮਾਸ਼ਾਅੱਲਾ, ਉਹਨੂੰ ਮੁਸਲਮਾਨ ਲੜਕਾ, ਉਹ ਵੀ ਸੋਹਣਾ ਵੀ ਬੜਾ ਮਾਸ਼ਾਅੱਲਾ। ਆਹੋ ਨਹੀਂ ਮਜ਼ਾਕ ਨਹੀਂ ਕਰਦਾ, ਬਰਲ ਮੈਂ ਨੈਨਕ ਸੋਹਣੇ ਨੇ ਉਹਦੇ, ਨੈਨਕ ਸੋਹਣੇ। ਮੈਂ ਜ਼ਾਤੀ ਤੌਰ ਤੇ ਉਹਦਾ ਬਹੁਤ ਫੈਨ। ਐਡੀ ਸੋਹਣੀ ਆਵਾਜ਼। ਇੱਕ ਗਾਣਾ ਕਹਿ ਲੈਣ ਦੀ, ਉਹਦੇ 'ਚ 2 ਮੁੰਡੇ ਆ, ਹੈਗਾ ਵੀ ਮੇਰੀ ਬਰਾਦਰੀ ਦਾ ਇੱਕ ਮੇਰਾ ਖਿਆਲ ਮੁੰਡਾ, ਢਿੱਲੋਂ ਹੀ ਆ। ਇੱਕ ਉਹਦਾ ਉਹਨਾਂ ਦਾ ਆਪਸ ਕੰਬੀਨੇਸ਼ਨ ਹੈ, ਉਹਦੇ 'ਚ ਉਹਨੇ ਨੇ ਕੋਲੈਬੋਰੇਸ਼ਨ ਹੈ। ਉਹਦੀ ਆਵਾਜ਼ ਦਾ ਬਿਲਕੁਲ ਸਵਾਦ ਵੱਜਦਾ ਹੀ ਨਹੀਂ, ਜਦੋਂ ਆਉਂਦਾ ਕਾਕਾ ਉਹਨੂੰ ਸਵਾਦ ਬਣਦਾ। ਉਹਦੀ ਬਹੁਤ ਸੋਹਣੀ ਆਵਾਜ਼ ਹੈ ਉਹਦੀ। ਜੀ ਜੀ ਬਿਲਕੁਲ। ਅੱਛਾ ਤੁਸੀਂ ਵਿਰਕ ਸਾਹਿਬ ਕਿਵੇਂ ਆਪਣੇ ਬੇਲੀ ਨੂੰ ਮੋਢਾ ਲਾਇਆ? ਸਪੋਰਟ ਫਿਰ ਮਤਲਬ ਵਿਰਕ ਦੀ ਆ? ਸਪੋਰਟ ਵਿਰਕ ਸਾਹਿਬ ਰਾਂ ਕੀਤੀ ਹੈ। ਮੈਂ ਜੋ ਵੀ ਲਿਖਿਆ ਨਾ ਵਿਰਕ ਸਾਹਿਬ ਰਾਂ ਕਿਹਾ ਵੀ ਯਾਰ ਮੈਂ ਸਪੋਰਟ ਕਰਨਾ ਤੈਨੂੰ, ਬਹੁਤ ਹੀ ਅੱਛਾ ਤੋਂ ਲਿਖਿਆ। ਅੱਛਾ ਵੈਸੇ ਮੈਸੇਜ ਤੇ ਤੂੰ ਮੈਨੂੰ ਵੀ ਕੀਤਾ, ਰਿਪਲਾਈ ਤੇ ਪਹਿਲਾਂ ਮੈਂ ਵੀ ਨਹੀਂ ਕੀਤਾ। ਨਹੀਂ ਨਾਜ਼ਰ ਭਾਈ ਕੋਈ ਨਹੀਂ, ਮੈਂ ਤਾਂ ਤੁਹਾਨੂੰ ਕਾਲ ਕੀਤੀ ਹੈ, ਤੁਸੀਂ ਮੈਨੂੰ ਉਵੇਂ ਰਿਪਲਾਈ ਦੇ ਦਿੱਤਾ। ਅੱਛਾ ਹਾਂਜੀ। ਮੈਂ ਕਿਹਾ ਭਰਾਵਾ ਅਸੀਂ ਉਸ ਲਿਸਟ 'ਚ ਨਾ ਸ਼ਾਮਲ ਹੋ ਜਾਈਏ ਸੱਪ ਵਾਲੇ ਗਾਰ ਵਾਲੀ 'ਚ। ਨਹੀਂ ਕੋਈ ਗੱਲ ਨਹੀਂ। ਅਸਲ ਗੱਲ ਇਹ ਵੇ ਕਿ ਜਿਹੜਾ ਪਿੰਡਾਂ ਵਾਲੀਆਂ ਹੁੰਦੀਆਂ ਨੇ ਨਾ ਲੈਣਾ, ਇਹਨਾਂ ਨੂੰ ਸਮਝ ਵੀ ਪਿੰਡਾਂ ਵਾਲੇ ਲੋਕ ਹੀ ਸਕਦੇ ਨੇ। ਅਸੀਂ ਲਾਹੌਰ ਵੀ ਗਏ ਆ ਨਾ, ਮਾਡਲ ਟਾਊਨ ਵੀ ਗਏ, ਉੱਥੇ ਬੰਦੇ ਬੜੇ ਵੱਡੇ ਕੋਈ ਨਾਮ ਵਾਲੇ ਜੀ, ਫਲਾਣੇ ਨਾਲ ਕੰਮ ਕੀਤਾ, ਫਲਾਣੇ ਨਾਲ ਕੰਮ ਕੀਤਾ, ਤੇ ਅਸੀਂ ਉਹਨੂੰ ਕਹੀ ਕਿ ਯਾਰ ਸਾਡੇ ਕੋਲ ਵੀ ਕੋਈ ਲਿਰਿਕਸ ਹੈ ਨੇ, ਕੋਈ ਸੁਣੋ ਤੇ ਕੋਈ ਅੱਗੇ ਸਾਡੀਆਂ ਵੀ ਕਿਸੇ ਤੱਕ ਪਹੁੰਚਾ ਦਿਓ। ਚਲੋ ਇੰਝ ਨਹੀਂ ਤੇ ਉਸੇ ਤਰੀਕੇ ਨਾਲ ਹੀ, ਤੇ ਉਹਨਾਂ ਸੁਣਾਣੀਆਂ ਉਹ ਇੰਝ ਚੁੱਪ ਕਰਕੇ ਸਹੀ ਹੈ, ਅੱਛਾ ਹੀ ਆਂਦਾ ਹੀ ਆਪਣੀ ਜਾਨ ਪਾ ਛੱਡੀ ਹੈ, ਤੁਹਾਨੂੰ ਸਮਝ ਨਹੀਂ ਲੱਗਦੀ। ਫਿਰ ਅਸੀਂ ਯਾਰ ਚੋਰ ਕੱਢਿਆ ਕਿ ਉਹਨਾਂ ਵਾਲਾ ਵੱਸ ਦਾ ਕੰਮ ਹੀ ਨਹੀਂ ਹੈ। ਇਹ ਕੋਈ ਜੱਟ ਵੀਰ ਨੇ ਨਾ ਜਿਹੜੇ ਆ ਉਹ ਹੀ ਸੁਣ ਸਕਦੇ ਨੇ, ਤੇ ਪਿੰਡਾਂ ਵਾਲਿਆਂ ਨੂੰ ਇਹ ਚੀਜ਼ਾਂ ਸਮਝ ਆਉਂਦੀਆਂ ਨੇ ਜਿਹੜੀ ਅਸੀਂ ਮਤਲਬ ਤੇ ਆਪਾਂ ਜਿਹੜੇ ਟੈਲੈਂਟ ਹੈ ਸਾਡੇ ਪਿੰਡ ਵਾਲਿਆਂ ਦਾ, ਇਹਦੇ ਪਿੰਡ ਵਾਲੇ ਸੁਣਦੇ, ਜਿਹੜੇ ਬੈਠੇ ਨੇ ਮੰਮੀ ਡੈਡੀ ਬਣ ਕੇ ਬੈਠੇ, ਉਹਨਾਂ ਦੇ ਹਿਸਾਬ ਵਾਸ ਦੀ ਗੱਲ ਹੀ ਨਹੀਂ। ਉਹਨਾਂ ਨੂੰ ਵੈਸੇ ਵੀ ਆਂਦੇ ਵੀ ਸਾਨੂੰ
ਚੀਜ਼ਾਂ ਜਿਹੜੀਆਂ ਉਹ ਮੰਮੀ ਡੈਡੀ ਚੰਗੀਆਂ ਲੱਗਦੀਆਂ ਹਾਂਜੀ, ਬਿਲਕੁਲ। ਨਾਲੇ ਤਾਂ ਉਹਨਾਂ ਨੂੰ ਚੰਗੀਆਂ ਲੱਗਦੇ ਕਰ ਰਿਆਂ ਨੂੰ ਆਂਦੇ ਆ ਉਹ ਗਿਟਾਰ ਗਟੂਰ ਸਾਡੇ ਨਾਲ ਸੋਦਾ ਇੱਕ ਗੇਮ ਵਾਰ ਪੁੱਠੇ ਸਿੱਧੇ ਮੈਂ ਨਾ ਉਹ ਨਾਜ਼ਰ ਭਾਈ ਜਦੋਂ ਕੋਈ ਗਾਣਾ ਇਸ ਤਰ੍ਹਾਂ ਸੁਣਨਾ ਵਾ ਨਾ ਸਾਡਾ ਮਤਲਬ ਟੈਲੈਂਟ ਜਿਹੜਾ ਤੁਸੀਂ ਕਹਿ ਲਓ ਕਿ ਉਹ ਜਿਹੜਾ ਮੈਂ ਤੁਹਾਨੂੰ ਸੱਪ ਨਹੀਂ ਕਹਿ ਰਿਹਾ ਉਹਨਾਂ ਜਿਹੜੇ ਬੱਚੇ ਨੇ ਉਹਨਾਂ ਜਦੋਂ ਗਾਣੇ ਸੁਣਨਾ ਉਹਨਾਂ ਤਾਂ ਮੈਂ ਨਾ ਥੱਲੇ ਨਾਲ ਲਿਖਦਾ ਤਾਂ ਨਹੀਂ ਵੈਸੇ ਮੇਰੇ ਜ਼ਿਹਨ 'ਚ ਇੱਕੋ ਹੀ ਗੱਲ ਆਉਂਦੀ ਏ ਕਿ RIP ਫਾਰ ਲਿਰਿਕਸ। ਅੱਛਾ ਮੈਂ ਕਹਿੰਦਾ ਤੇ ਬਹੁਤ ਹੀ ਛੇਤੀ ਮਸ਼ਹੂਰ ਹੋਣਾ ਤੇ ਵਾਰ ਵੂਰ ਕਿਤੇ ਤਾਂ ਨੂੰ ਕਰ ਜੈਲ ਜੀ ਲਾ ਕੇ। ਨਹੀਂ ਕੋਈ ਨਹੀਂ ਭਾਈ ਜਾਨ ਅਸੀਂ ਇਸ ਤਰ੍ਹਾਂ ਹੀ ਠੀਕ ਆ ਸਾਦੇ ਜੱਟਾਂ ਦਾ ਕੰਮ ਠੀਕ। ਹਾਂਜੀ ਹਾਂਜੀ। ਅੱਛਾ ਕਿਵੇਂ ਇਨ ਫਿਊਚਰ ਕੋਈ ਪ੍ਰੋਜੈਕਟ ਹੋਰ ਵੀ ਕਰ ਰਹੇ? ਇਨਸ਼ਾਅੱਲਾ ਤਾਲਾ ਭਾਈ ਜਾਨ ਸਾਨੂੰ ਜਦੋਂ ਥੋੜੀ ਜਿਹੀ ਸਪੋਰਟ ਵੀ ਮਿਲ ਗਈ ਨਾ ਤੇ ਇਨਸ਼ਾਅੱਲਾ ਨੈਕਸਟ ਆਉਣ ਵਾਲੇ ਫਿਊਚਰ ਮਤਲਬ ਫਿਊਚਰ ਦੇ ਵਿੱਚ ਜਿਹੜੇ ਸਾਡੇ ਪ੍ਰੋਜੈਕਟ ਆਉਂਦੇ ਨਾ ਇਨਸ਼ਾਅੱਲਾ ਤਾਲਾ ਉਹ ਬੜੇ ਡਾਢੇ ਹੋਣ ਦੇ ਤੇ ਉਹਨਾਂ ਨੂੰ ਬੜਾ ਅੱਛਾ ਟੱਚ ਦਿਆਂਗੇ ਅਸੀਂ ਕਿ ਤੁਸੀਂ ਦੇਖੋਗੇ ਕਿ ਚੜ੍ਹਦੇ ਪੰਜਾਬ ਤਰ੍ਹਾਂ ਨਾਲ ਲਹਿੰਦੇ ਪੰਜਾਬ ਵਿੱਚ ਵੀ ਇੰਡਸਟਰੀ ਜਿਹੜੀ ਉਹ ਗਰੋ ਕਰੇਗੀ ਬੜੀ ਇਨਸ਼ਾਅੱਲਾ। ਇਹ ਤੁਹਾਡੇ ਜਿਹੇ ਭਰਾਵਾਂ ਦੀ ਸਾਨੂੰ ਸਪੋਰਟ ਮਿਲਦੀ ਰਹੀ। ਬਿਲਕੁਲ ਜੀ। ਮੈਂ ਦੱਸਦਾ ਜਾਵਾਂ ਇਸ ਵੀਡੀਓ ਦੇ ਵਿੱਚ ਮੈਂ ਲਿੰਕ ਵੀ ਦਿੱਤਾ ਇਹਨਾਂ ਦੇ ਚੈਨਲ ਦਾ, ਤੁਸੀਂ ਜ਼ਰੂਰ ਸਾਰੇ ਇਹਨੂੰ ਸਬਸਕ੍ਰਾਈਬ ਕਰਿਓ। ਇਹ ਪਿੰਡਾਂ ਸਾਡੇ ਦੇ ਮੁੰਡੇ ਨੇ ਟੈਲੈਂਟ, ਇਹਨੂੰ ਅਸੀਂ ਗਰੋ ਅਪ ਕਰਨ ਦੀ ਕੋਸ਼ਿਸ਼ ਕਰਾਂਗੇ, ਇਹਨਾਂ ਨੂੰ ਗਰੂਮ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਇਹ ਅੱਗੇ ਵੱਧ ਕੇ ਜਿਸ ਤਰ੍ਹਾਂ ਚੜ੍ਹਦੇ ਪੰਜਾਬ ਦੇ ਵਿੱਚ ਇੰਡਸਟਰੀ ਪੰਜਾਬ ਦੀ ਉੱਤੇ ਬੜੇ ਲੈਵਲ ਤੇ ਬੈਠੀ ਹੈ ਜਾ ਕੇ, ਜਿਵੇਂ ਉਹਨੇ ਆਖਿਆ ਵੀ ਜੱਟਾਂ ਮਗਰ ਫਿਰਦੀਆਂ ਹੁਣ ਬਾਲੀਵੁੱਡ ਵੀ। ਹਾਂਜੀ ਹਾਂਜੀ। ਤੇ ਇੱਥੋਂ ਵਾਲੇ ਵੀ ਲਾਹੌਰੀਏ ਕਰਾਚੀ ਵਾਲੇ ਫਿਰਨ ਜੱਟਾਂ ਮਗਰ ਤੇ ਫੇਰ ਹੀ ਸਵਾਦ ਹੈ। ਨਹੀਂ ਫਿਰਨ ਦੇ ਇਨਸ਼ਾਅੱਲਾ ਤਾਲਾ ਬਸ ਥੋੜੀ ਦੇਰ ਹੈ ਸਾਨੂੰ ਇੱਕ ਵਾਰੀ ਸਕਰੀਨ ਦੇ ਆ ਲੈਣ ਦਿਓ। ਇਹ ਤੇ ਆਫ ਦੀ ਸਕਰੀਨ ਆ ਨਾ ਇਨਸ਼ਾਅੱਲਾ ਔਨ ਦੀ ਸਕਰੀਨ ਆ ਲਈਏ। ਅੱਛਾ ਹੋਰ ਆਪਣੇ ਗੀਤ 'ਚ ਕੋਈ ਵਧੀਆ ਲਾਈਨ ਤੁਹਾਨੂੰ ਲੱਗਦੀ ਹੋਵੇ ਤੇ ਜਿਹੜੀ ਤੁਹਾਨੂੰ ਬਹੁਤ ਵਧੀਆ ਲੱਗਦੀ ਪਰਫੈਕਟ ਲੱਗਦੀ ਉਸ ਨਾਲ? ਹਾਂਜੀ ਉਹ ਨਾ ਮੇਰੇ ਬਾਬੇ ਜਿਹੜੇ ਬਜ਼ੁਰਗ ਨੇ ਨਾ ਉਹਨਾਂ ਦੇ ਬਹੁਤ ਜ਼ਿਆਦਾ ਉਧਰ ਜ਼ੁਲਮ ਹੋ ਰਿਹਾ ਨਾ, ਕਈਆਂ ਨੂੰ ਉਹ ਲਾਠੀ ਚਾਰਜ ਕਰ ਰਹੇ ਨੇ ਕੀ ਕਰ ਉਹਨਾਂ ਵਾਸਤੇ। ਇਹਨਾਂ ਨੂੰ ਘਰ ਦੇ ਵਿੱਚ ਅਸੀਂ ਇੰਨੀ ਇੱਜ਼ਤ ਦਿੰਦੇ ਹਾਂ ਪੰਜਾਬੀ ਸ਼ਹਿਰਾਂ ਵਾਲੇ ਜਾਂ ਅੱਗੇ ਪਿੱਛੇ ਉਹਨਾਂ ਦਾ ਨਹੀਂ ਮੈਂ ਕਹਿੰਦਾ, ਜੋ ਵੀ ਕਰਦੇ ਨੇ ਉਹ ਓਲਡ ਹਾਊਸ ਬਣੇ ਹੁੰਦੇ ਨੇ ਤੇ ਇਹ ਤੇ ਉਹਨਾਂ ਵਾਸਤੇ ਵੇ ਹੁਣ ਜੋ ਬਾਬੇ ਫਿਰਦੇ ਆ ਇੱਥੇ ਪ੍ਰੋਟੈਸਟ ਕਰਦੇ ਇਸ ਉਮਰ 'ਚ ਕਰ ਕਿਉਂ ਨਾ ਰੈਸਟ ਕਰਦੇ ਹੋ ਪੀੜੀ ਪੁੱਛਦੀ ਜੇ ਆਉਣ ਵਾਲੀ ਖੇਤ ਕਿੱਥੇ ਆ ਕਿਵੇਂ ਪੋਤਿਆਂ ਦੇ ਅੱਗੇ ਚੌੜੀ ਚੈਸਟ ਕਰਦੇ ਹੋ ਨੀ ਤੂੰ ਅੱਗੇ ਵਾਂਗੂ ਲੁੱਟਣ ਪੰਜਾਬ ਆ ਗਈ ਹੋਏ ਅੱਖਾਂ ਕਿਸੇ ਦੀਆਂ ਲੈ ਕੇ ਤੂੰ ਖੁਆਬ ਆ ਗਈ ਉਹ ਤੇਰੇ ਤੋੜਾਂਗੇ ਖੁਆਬ ਜੋ ਤੂੰ ਦੇਖੇ ਦਿਲੀਏ ਨੀ ਸ਼ੇਰ ਲਾਂਦੇ ਵਾਲੇ ਹਾਲੇ ਨੀ ਤੂੰ ਵੇਖੇ ਬਿਲੀਏ। ਲਹਿੰਦੇ ਤੇ ਲਾਂਦੇ 'ਚ ਥੋੜਾ ਫਰਕ ਹੈ, ਤੁਹਾਡੀ ਬੋਲੀ 'ਚ ਐਕਸੈਂਟ 'ਚ ਥੋੜਾ ਫਰਕ ਹੈ ਕਿਉਂਕਿ ਅਸੀਂ ਮਾਝੇ ਵਾਲੇ ਅਸੀਂ ਲਹਿੰਦਾ ਬੋਲਦੇ ਹਾਂ ਪੂਰਾ ਢੇਠ। ਹਾਂਜੀ ਹਾਂਜੀ। ਤੁਸੀਂ ਪਿੱਛੋਂ ਬਿਲੋਂਗ ਕਿੱਥੋਂ ਕਰਦੇ ਵੈਸੇ? ਆਪਣਾ ਅਸੀਂ ਰਾਵੀ ਦੇ ਵਾਸੀ ਹਾਂ। ਰਾਵੀ ਤੋਂ ਜਿਹੜਾ ਤੁਸੀਂ ਕਹਿ ਲਓ ਕਿ ਲਾਂਦੀ ਸਾਈਡ ਮਾਝਾ ਹੈ ਤੇ ਚੜ੍ਹਦੀ ਸਾਈਡ ਜਿਹੜਾ ਨਾ ਉਹ ਰਾਵੀ ਦੇ ਵਾਸੀ ਹਾਂ। ਅਸੀਂ ਰਾਵੀ ਦੇ ਵਾਸੀ ਹਾਂ ਤੇ ਥੋੜਾ ਜਿਹਾ ਸਾਡੀ ਲੈਂਗੁਏਜ ਦੇ ਵਿੱਚ ਥੋੜਾ ਮਾਝੇ ਦੇ ਫਰਕ ਤੇ ਹੈ ਨਾ ਫਿਰ ਲਾਂਦਾ ਕਹਿੰਦੇ ਲਹਿੰਦੇ ਲਾਂਦਾ। ਚਲੋ ਜੀ ਹੋਪਫੁਲੀ ਜਿਹੜਾ ਤੁਸੀਂ ਗੀਤ ਰਿਲੀਜ਼ ਕੀਤਾ ਮੈਂ ਵੇਖਿਆ ਉੱਤੇ ਰਿਐਕਸ਼ਨ ਦੀ ਲਿਸਟ ਹੈ ਇੱਕ ਪੂਰੀ, ਜਿਹੜੇ ਰਿਐਕਸ਼ਨ ਕਰਦੇ ਉਹਨਾਂ ਨੇ ਰਿਐਕਸ਼ਨ ਦਿੱਤਾ ਆਪਣਾ। ਹਾਂਜੀ ਤੇ ਉਹਦਾ ਰਿਸਪੌਂਸ ਬਹੁਤ ਵਧੀਆ ਆਇਆ। ਚੈਨਲ ਵੀ ਨਵਾਂ ਸਟਾਰਟ ਕੀਤਾ। ਹਾਂਜੀ ਹਾਂਜੀ। ਤੇ ਉਹਦੇ ਤੇ ਉਹ ਤੁਹਾਡੀ ਸੋਚ ਦੇ ਮੁਤਾਬਕ ਮੇਰਾ ਖਿਆਲ ਹੈ ਉਹ ਮਿਲ ਵੀ ਗਏ ਤੇ ਅੱਗੇ ਤੋਂ ਆਉਣ ਵਾਲੇ ਟਾਈਮ ਦੇ ਵਿੱਚ ਉਮੀਦ ਕਰਦੇ ਹਾਂ ਕਿ ਹੋਰ ਵੱਧ ਚੜ੍ਹ ਕੇ ਇਸ ਤਰ੍ਹਾਂ ਹੀ ਇੰਡਸਟਰੀ ਜਿਹੜੀ ਸਾਡੀ ਆਪਣੀ ਪੰਜਾਬ ਦੀ ਆ ਪੰਜਾਬੀਆਂ ਇੰਡਸਟਰੀ ਨੂੰ ਅੱਗੇ ਲੈ ਕੇ ਆਓਗੇ। ਅਖੀਰ ਤੇ ਵੀਡੀਓ ਤੇ ਕੀ ਕਹਿਣਾ ਚਾਹੋਗੇ ਆਪਣੇ ਸੁਣਨ ਵਾਲਿਆਂ ਨੂੰ ਵੇਖਣ ਵਾਲਿਆਂ? ਹਾਂਜੀ ਮੈਂ ਬਾਈ ਜੀ ਇਹੀ ਕਹਿਣਾ ਚਾਹਾਂਗਾ ਕਿ ਸਾਡਾ ਜਿਹੜਾ ਟੈਲੈਂਟ ਹੈ ਨਾ ਬਹੁਤ ਬੜਾ ਟੈਲੈਂਟ ਹੈ ਸਾਡੇ ਲਹਿੰਦੇ ਪੰਜਾਬ ਦੇ ਵਿੱਚ ਹੀ ਨਾ ਬਹੁਤ ਜ਼ਿਆਦਾ, ਤੇ ਇਹਨੂੰ ਵੀ ਸਪੋਰਟ ਕਰਨਾ ਚਾਹੀਦਾ ਹੈ। ਵੱਡਿਆਂ ਨੂੰ ਸਿੰਗਰਾਂ ਨੂੰ ਪ੍ਰਮੋਟ ਕਰਨਾ ਚਾਹੀਦਾ ਹੈ ਕਿ ਯਾਰ ਆਓ ਤੁਸੀਂ ਤੁਹਾਨੂੰ ਅਸੀਂ ਪ੍ਰਮੋਟ ਕਰਨੇ ਆ, ਤੁਸੀਂ ਮਤਲਬ ਥੋੜ੍ਹਾ ਜਿਹਾ ਸਾਡੇ 'ਤੇ ਗੌਰ ਕਰੋ ਨਾ ਤਾਂ ਬਹੁਤ ਸਾਡੀ ਇੰਡਸਟਰੀ ਗਰੋ ਹੋ ਸਕਦੀ ਹੈ। ਹੁਣ ਬਾਲੀਵੁੱਡ ਜਿਹੜੀ ਚੜ੍ਹਦੇ ਪੰਜਾਬ ਵਾਲੀ ਇੰਡਸਟਰੀ ਉਹ ਇਸ ਟਾਈਮ ਪੀਕ 'ਤੇ ਮਾਸ਼ਾਅੱਲਾ ਬਹੁਤ ਅੱਛੀ ਚੱਲ ਰਹੀ ਹੈ। ਉਹਨਾਂ ਨੂੰ ਲੋੜ ਹੀ ਨਹੀਂ ਬਾਲੀਵੁੱਡ ਦੀ ਜੀ। ਬਾਲੀਵੁੱਡ ਤੇ ਆਪ ਉਹਨਾਂ ਨੇ ਕੋਲੈਬ ਕਰਨੀ ਆਪਣੀ ਇੰਡਸਟਰੀ ਜਿਹੜੀ ਹੈ ਪੰਜਾਬ ਅਸੀਂ ਪੰਜਾਬ ਵਾਲੇ ਆਪ ਬਣਾਉਣੇ, ਸਾਨੂੰ ਕਿਸੇ ਦੀ ਲੋੜ ਕੋਈ ਨਾ ਪਵੇ। ਹਾਂਜੀ ਹਾਂਜੀ। ਪਰ ਇਹ ਵੀ ਕਿ ਇਨਸ਼ਾਅੱਲਾ ਤਾਲਾ ਚੜ੍ਹਦੇ ਪੰਜਾਬ ਵਾਲਿਆਂ ਨਾਲ ਅਸੀਂ ਜਿਹੜਾ ਨਾ ਪੂਰਾ ਤਾਉਨ ਕਰਾਂਗੇ, ਕੋਲੈਬੋਰੇਸ਼ਨ ਪੂਰੀ ਕਰਾਂਗੇ ਜੀ। ਆਪਣੇ ਸਾਡੇ ਦੋਸਤ ਨੇ ਸਾਰੇ ਜਿਹੜੇ ਉਧਰ ਵੀ ਨੇ, ਸਿੰਗਰਸ ਨੇ, ਵੱਡੇ ਵੱਡੇ ਨਾਂ ਨੇ, ਭਾਵੇਂ ਛੋਟੇ ਛੋਟੇ ਨਾਂ ਨੇ, ਜਿਹੜੇ ਲਿਰਿਕਸ ਨੇ, ਸਾਡੇ ਵੀਡੀਓਗ੍ਰਾਫਰ ਨੇ, ਕੰਪਨੀ ਵਾਲੇ ਨੇ, ਸਾਰੇ ਦੋਸਤ ਨੇ। ਉਹਨਾਂ ਤੱਕ ਵੀ ਤੁਹਾਡੀ ਗੱਲ ਜ਼ਰੂਰ ਪਹੁੰਚਾਵਾਂਗੇ ਤਾਂ ਕਿ ਇੱਕ ਤਾਲਮੇਲ ਜਿਹੜਾ ਵਾ ਉਹ ਬਣ ਸਕੇ। ਕਿਉਂਕਿ ਉਹ ਪਹਿਲੀ ਗੱਲ ਵੀ ਨੌਵਾਂ ਤੇ ਮਾਸ ਸਾਡਾ ਇੱਕ ਰਿਸ਼ਤਾ ਹੈ। ਬਿਲਕੁਲ ਰਿਸ਼ਤਾ ਸਾਡਾ ਇੰਜ ਦਾ ਜਿਵੇਂ ਨੌਵਾਂ ਨਾਲ ਮਾਸ ਹੈ। ਨੌਵਾਂ ਨਾਲ ਮਾਸ। ਬਿਲਕੁਲ। ਸੋ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਹੰਜਰਾ ਸਾਹਿਬ ਹੋਰ ਬਿਹਤਰ ਪ੍ਰੋਜੈਕਟ ਲੈ ਕੇ ਆ ਸਕੋਗੇ। ਫਿਰ ਅਖੀਰ ਤੇ ਮੈਂ ਦੱਸਦਾ ਜਾਵਾਂ ਇਹਨਾਂ ਦੀ ਵੀਡੀਓ ਜਿਹਨੇ ਨਹੀਂ ਵੇਖੀ ਉਹ ਮੈਂ ਡਿਸਕ੍ਰਿਪਸ਼ਨ 'ਚ ਲਿੰਕ ਇਹਨਾਂ ਦਾ ਪਾਇਆ ਹੋਇਆ, ਤੁਸੀਂ ਜ਼ਰੂਰ ਸੁਣਿਓ। ਦਿੱਲੀ ਵਰਸਸ ਕਿਸਾਨ ਬਾਏ ਹੰਜਰਾ ਸਾਹਿਬ, ਕਦੀਰ ਹੰਜਰਾ ਸਾਹਿਬ। ਸੋ ਇਸੇ ਹੀ ਉਮੀਦ ਇਸੇ ਹੀ ਕੋਸ਼ਿਸ਼ ਦੇ ਨਾਲ ਮਿਲਾਂਗੇ ਫਿਰ। ਰੱਬ ਰਾਖਾ।